ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉੱਤੇ ਜੋ 34 ਦੇ ਕਰੀਬ ਫੈਲਨੀ ਚਾਰजेस ਲਾਏ ਗਏ ਆ। ਉਹਦੇ ਸੰਬੰਧ ਦੇ ਵਿੱਚ ਖਬਰ ਆ ਰਹੀ ਆ ਕਿ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਮਗ ਸ਼ਾਟ ਜਾਂ ਹੈਂਡਕਫ ਨਹੀਂ ਕੀਤਾ ਜਾਊਗਾ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਅੱਜ ਨਿਊਯਾਰਕ ਦੇ ਕੋਰਟ ਦੇ ਵਿੱਚ ਹਾਜ਼ਰ ਹੋ ਸਕਦੇ ਹੈਗੇ ਆ। ਜੋ ਸਟੋਰਮੀ ਡੈਨੀਅਲ ਪੇਮੈਂਟ ਕੇਸ ਹੈਗਾ ਉਹਦੇ ਸੰਬੰਧ ਦੇ ਵਿੱਚ ਮੈਨਹਟਨ ਦੇ ਡੀਏ ਐਲਵਿਨ ਬ੍ਰੈਗ ਉਹਨਾਂ ਨੇ ਵੀ ਕਾਲ ਕੀਤਾ ਹੈਗਾ ਸੀਕ੍ਰੇਟ ਸਰਵਿਸ ਨੂੰ, ਕਿਉਂਕਿ ਪ੍ਰੈਜ਼ੀਡੈਂਟ ਹੁਣ ਨਾਲ ਸੀਕ੍ਰੇਟ ਸਰਵਿਸ ਦੇ ਏਜੰਟ ਹੁੰਦੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨੂੰ ਰਾਉਂਡ ਦਾ ਕਲੌਕ ਜਿਹੜੇ ਫੈਡਰਲ ਏਜੰਟਸ ਆ ਉਹ ਪ੍ਰੋਟੈਕਟ ਜ਼ਰੂਰ ਕਰਨਗੇ, ਕਿਉਂਕਿ ਸਾਬਕਾ ਜੋ ਰਾਸ਼ਟਰਪਤੀ ਹੈਗੇ ਆ। ਪਰ ਸੋਸ਼ਲ ਮੀਡੀਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਕਾਫੀ ਜਿਹੜਾ ਟਿਕਟੌਕ ਹੈਗਾ ਉਹਦੇ ਉੱਤੇ ਤੰਜ ਕੱਸਿਆ ਆ ਵੀ ਉਹਨਾਂ ਨੇ ਇਲੀਗਲੀ ਜਿਹੜੀ ਆ ਤੇ ਚਾਰਜ ਲਾਏ ਆ ਉਹ ਲੀਕ ਕਰ ਦਿੱਤੀ ਹੈਗੀ ਆ ਉਹ ਇਨਫੋਰਮੇਸ਼ਨ। ਸੋ ਵੀ ਉਹਨਾਂ ਨੂੰ ਜਿਹੜਾ ਆ ਆਪਣੇ ਅਹੁਦੇ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ। ਤੇ ਜਿਹੜੀ ਇੰਡਾਈਟਮੈਂਟ ਆ ਹਜੇ ਤੱਕ ਸੀਲ ਦੇ ਅੰਡਰ ਹੈਗੀ ਆ, ਜੋ ਕਿ ਨਿਊਯਾਰਕ ਦੀ ਸੁਪਰੀਮ ਕੋਰਟ ਦੇ ਵਿੱਚ ਵੀਰਵਾਰ ਗਈ ਸੀ ਉਹਨਾਂ ਦੇ ਕਲਰਕ ਦੇ ਆਫਿਸ ਦੇ ਕੋਲ। 2 ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਕਹਿੰਦੇ ਵੀ ਲੈਂਡ ਕੀਤਾ ਗਿਆ ਵੱਖ-ਵੱਖ ਟਾਈਮ ਦੇ ਉੱਤੇ ਲਗੌਡੀਆ ਏਅਰਪੋਰਟ ਕੁਈਨਸ ਦੇ ਵਿੱਚ, ਕੱਲ ਵੀ ਤੇ ਅੱਜ ਵੀ। ਤੇ ਲਾ ਐਨਫੋਰਸਮੈਂਟ ਜੋ ਉੱਥੇ ਏਜੰਸੀਜ਼ ਹੈਗੀਆਂ ਆ ਉਹ ਫੁੱਲ ਅਲਰਟ ਦੇ ਉੱਤੇ ਆ, ਪੂਰੀ ਤਰ੍ਹਾਂ ਵੈਰੀਕਾਰਡ ਕੀਤੀ ਹੋਈ ਹੈਗੀ ਆ। ਜੋ ਕੋਰਟ ਹੈਗੀ ਆ ਮੈਨਹਟਨ ਦੀ ਕ੍ਰਿਮੀਨਲ ਕੋਰਟ, ਕਿਉਂਕਿ ਇਹ ਵੀ ਜਿਹੜੀਆਂ ਖਬਰਾਂ ਆ ਰਹੀਆਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜੋ ਸਪੋਰਟਰਸ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਹੈਗੇ। ਜੀ ਬਿਲਕੁਲ, ਟਰੰਪ ਹੁਣਾਂ ਨੇ ਇੱਕ ਵਾਰੀ ਫੇਰ ਕਹਿ ਸਕਦੇ ਵੀ ਝੂਠ ਬੋਲਿਆ, ਅਜੇ ਤੱਕ ਸੀਲਬੰਦ ਦਾ ਚਾਰਜਸ ਤੇ ਉਹਦੇ ਬਾਰੇ ਦੱਸਿਆ ਨਹੀਂ ਹੈ। ਸੋ ਫਰਾਡ ਦੇ ਰਿਲੇਟਡ ਜਿਹੜੇ ਚਾਰਜਸ ਇਹਨਾਂ ਤੇ 30 ਤੋਂ ਵੱਧ ਜਿਹੜੀ ਉਹ ਕੀ ਆ ਅਜੇ ਵੀ ਅੰਡਰ ਜਿਹੜੀ ਉਹ ਸੀ ਤੇ ਇਹ ਜਦੋਂ ਪੇਸ਼ ਕੀਤਾ ਜਾਣਾ ਅਦਾਲਤ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਹੀ ਇਸ ਨੂੰ ਜਨਤਕ ਕੀਤਾ ਜਿਹੜਾ ਹੋ ਜਾਊਗਾ। ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਇਹ ਜਿਹੜੀ ਹਸ਼ ਮਨੀ ਪੇਮੈਂਟਸ ਆ, ਪਹਿਲਾਂ ਸਟੋਰਮੀ ਡੈਨੀਅਲਸ ਦਾ ਨਾਮ ਤਾਂ ਸੀਗਾ ਹੀ, ਹੁਣ 2 ਔਰਤਾਂ ਦੀ ਜਿਹੜਾ ਜ਼ਿਕਰ ਇਸ ਦੇ ਵਿੱਚ ਆ ਰਿਹਾ ਆ ਵੀ ਉਹਨਾਂ ਦੇ ਅਫੇਅਰਸ, ਉਹਨਾਂ ਦੀ ਵਾਈਫ ਹੁੰਦਿਆਂ ਹੋਇਆਂ, ਨਿਆਣਿਆਂ ਦੇ ਹੁੰਦਿਆਂ ਹੋਇਆਂ ਜਿਹੜੇ ਉਹਨਾਂ ਦੇ ਅਫੇਅਰਸ ਚੱਲਦੇ ਸੀਗੇ, ਉਹਦੇ ਵਿੱਚ ਇਹਨਾਂ ਨੇ ਹਸ਼ ਮਨੀ ਪੇਮੈਂਟਸ ਇਹਨਾਂ ਨੂੰ ਕੀਤੀਆਂ ਸੀਗੀਆਂ। ਰਾਸ਼ਟਰਪਤੀ ਹੋਣਾ ਨੇ ਉਹਨਾਂ ਦੀ ਰੋਂਗ ਡੂਇੰਗ ਨੂੰ ਡਿਨਾਈ ਕੀਤਾ ਆ। ਜਿਹੜੇ ਉਹਨਾਂ ਦੇ ਸਪੋਰਟਰਸ ਆ ਉਹ ਕਹਿੰਦੇ ਵੀ ਕੁਛ ਵੀ ਹੋਈ ਜਾਵੇ, ਚੱਕਰ ਹੀ ਕੋਈ ਨਹੀਂ, ਆਪਾਂ ਉਹਨਾਂ ਦੇ ਪੱਕੇ ਜਿਹੜੇ ਆ ਉਹ ਸਪੋਰਟਰਸ ਆ। ਦੋਨੋਂ ਹੀ ਤਰਫੋਂ ਐਂਟੀ ਟਰੰਪ ਤੇ ਪ੍ਰੋ ਟਰੰਪ ਪ੍ਰੋਟੈਸਟਰਸ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਕੋਰਟ ਹਾਊਸ ਦੇ ਬਾਹਰ ਦਾ ਇਲਾਕਾ ਪੂਰੀ ਤਰ੍ਹਾਂ ਭਰ ਦਿੱਤਾ। ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਤੇ ਜਾਰਜ ਸੈਂਟੋਸ ਆ, ਇੱਕ ਪਾਸੇ ਝੂਠ ਬੋਲਣ ਨਾਲ, ਦੋਨੇ ਇਨਫੈਕਟ ਜਿਹੜੇ ਝੂਠ ਬੋਲਣ ਨਾਲ, ਇੱਕ ਨੇ ਆਪਣੇ ਰੈਜ਼ੂਮੇ ਤੇ ਬੋਲਿਆ, ਦੂਜੀ ਉੱਦਾਂ ਹੀ ਕਈ ਵਾਰੀ ਉਲ ਜਲੂਲ ਕਹਿੰਦੇ ਆ ਵੀ ਉਹ ਬਕ ਜਾਂਦੀ ਆ। ਉਹਨਾਂ ਨੇ ਟਰੰਪ ਦੇ ਸਪੋਰਟਰਸ ਨੂੰ ਜਿਹੜੇ ਉਹਨਾਂ ਨੇ ਜੁਆਇਨ ਕੀਤਾ ਤੇ ਕੈਓਸ ਇੰਨਾ ਕੁ ਜ਼ਿਆਦਾ ਕੈਓਸ ਵੱਧ ਗਿਆ ਵੀ ਉਹ ਉਹਦੇ ਵਿੱਚੋਂ ਫਿਰ ਛੱਡ ਕੇ ਬਾਅਦ ਦੇ ਵਿੱਚ ਚਲੇ ਗਏ ਆ। ਟਰੰਪ ਹੁਣਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ 'ਚ ਉਹਨਾਂ ਨੇ ਵਾਪਸ ਮਾਰ-ਆ-ਲਾਗੋ ਜਾਣਾ ਹੈ ਤੇ ਕਹਿੰਦੇ ਉੱਥੇ ਜਾ ਕੇ ਸ਼ਾਇਦ ਸਪੀਚ ਆ ਉਹ ਦੇਣਗੇ। ਹੁਣ ਤੱਕ ਕੱਲ੍ਹ ਤੱਕ ਜਿਹੜੀਆਂ ਖਬਰਾਂ ਸੀਗੀਆਂ 7 ਮਿਲੀਅਨ ਤੋਂ ਵੱਧ ਇੰਡਾਈਟਮੈਂਟ ਦੀ ਜਿਹੜੀ ਖਬਰ ਆਉਣ ਤੋਂ ਬਾਅਦ 'ਚ 7 ਮਿਲੀਅਨ ਤੋਂ ਵੱਧ ਇਹਨਾਂ ਨੇ ਜਿਹੜੀ ਰਾਸ਼ੀ ਆ ਉਹ ਰੇਜ਼ ਕਰ ਲਈ ਹੈਗੀ ਆ। ਸੋ ਹੁਣ ਜਿਹੜੀਆਂ ਇਸ ਟਾਈਮ ਦੇ ਉੱਤੇ ਇੱਕ ਨਵੀਂ ਪੋਲ ਕੁਇਨੀਪੈਕ ਯੂਨੀਵਰਸਿਟੀ ਦੀ ਜਿਹੜੀ ਉਹ ਆਈ ਆ, ਉਹਦੇ ਵਿੱਚ ਕਹਿੰਦੇ ਵੀ 62% ਅਮਰੀਕੀ ਮੰਨਦੇ ਨੇ ਵੀ ਐਲਵਿਨ ਬ੍ਰੈਗ ਦਾ ਜਿਹੜਾ ਕੇਸ ਆ ਇਹ ਪੋਲੀਟਿਕਸ ਤੋਂ ਪੋਲੀਟੀਕਲੀ ਮੋਟੀਵੇਟਿਡ ਜਿਹੜਾ ਉਹ ਦੱਸਿਆ ਜਾਂਦਾ ਆ। 93% GOP ਦੇ ਵੋਟਰਸ ਇਸ ਹਿਸਾਬ ਦੇ ਨਾਲ ਜਿਹੜੇ ਉਹ ਮੰਨਦੇ ਆ ਵੀ ਪੋਲੀਟੀਕਲੀ ਮੋਟੀਵੇਟਿਡ ਆ। 70% ਇੰਡੀਪੈਂਡੈਂਟ ਵੋਟਰ ਵੀ ਮੈਨਹਟਨ ਦੇ ਕੇਸ ਨੂੰ ਪੋਲੀਟੀਕਲੀ ਮੋਟੀਵੇਟਿਡ ਮੰਨਦੇ ਆ। 66% ਜਿਹੜੇ ਡੈਮੋਕ੍ਰੇਟ ਆ ਉਹ ਮੰਨਦੇ ਆ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਇਹ ਸਾਰਾ ਕੁਛ ਇਸ ਟਾਈਮ ਕੀਤਾ ਜਾ ਰਿਹਾ ਆ। ਕਹਿੰਦੇ ਕਈ ਜਣੇ ਕਹਿ ਰਹੇ ਆ ਵੀ ਸਟੋਰਮ ਦੇ ਆਉਣ ਤੋਂ ਪਹਿਲਾਂ ਦੀ ਜਿਹੜੀ ਖਾਮੋਸ਼ੀ ਆ ਉਹ ਇਸ ਟਾਈਮ US ਕੈਪੀਟਲ ਦੇ ਉੱਤੇ ਹੋਈ ਪਈ ਆ। ਨਿਊਯਾਰਕ ਦੇ ਵਿੱਚ ਪੂਰਾ ਰੌਲਾ ਰੱਟਾ ਜਿਹੜਾ ਉਹ ਇਸ ਟਾਈਮ ਉੱਥੇ ਜਿਹੜੇ ਦੇ ਬਾਹਰ ਪੈ ਰਿਹਾ ਹੈਗਾ ਆ। ਸੋ ਇਸ ਵਾਰ ਕੋਈ 6 ਜਨਵਰੀ ਵਰਗੀ ਘਟਨਾ ਨਾ ਜਿਹੜੀ ਉਹ ਵਾਪਰ ਜਾਵੇ, ਹਿੰਸਕ ਰੂਪ ਦਾ ਕੋਈ ਇਖਤਿਆਰ ਕਰ ਜਾਵੇ। ਕਹਿੰਦੇ ਵੀ ਸਿਕਿਉਰਿਟੀ ਦੇ ਕਾਫੀ ਸਖਤ ਪ੍ਰਬੰਧ ਬੰਦੋਬਸਤ ਜਿਹੜੇ ਉਹ ਕੀਤੇ ਗਏ ਹੈਗੇ ਆ।
ਦੇਖੋ ਕਿ ਆਪਣੇ ਡੈਮੋ ਸੌਰੀ ਜਿਹੜੇ ਕੈਲੀਫੋਰਨੀਆ ਦੇ ਇੱਥੇ ਜਿਹੜੇ ਰੋਹ ਖੰਨਾ ਨੇ ਰਿਪਰੈਜ਼ੈਂਟੇਟਿਵ, ਉਹਨਾਂ ਨੇ ਇਹ ਕਿਹਾ ਆ ਵੀ ਜਸਟਿਸ ਵਿਲ ਬੀ ਸਰਵਡ। ਇੱਕ ਇਹ ਪ੍ਰੋਗਰੈਸਿਵ ਡੈਮੋਕ੍ਰੇਟ ਆ ਚਾਹੁੰਦੇ ਕਾਫੀ ਹੋਣਾ ਵੀ ਉਹਨਾਂ ਦੇ ਉਲਟ ਜਿਹੜੇ ਇਹਨਾਂ ਦੇ ਬਿਆਨ ਹਮੇਸ਼ਾ ਹੀ ਰਹਿੰਦੇ ਹੈਗੇ ਆ। ਮੈਨਹੈਟਨ ਦੇ ਕ੍ਰਿਮੀਨਲ ਕੋਰਟ ਹਾਊਸ ਦੇ ਬਾਹਰ ਇਸ ਟਾਈਮ ਇਹ ਪੂਰਾ ਕਹਿੰਦੇ ਵੀ ਖਚਾ ਖਚ ਇਲਾਕਾ ਜਿਹੜਾ ਆ ਉਹ ਭਰਿਆ ਪਿਆ ਹੈਗਾ ਆ। ਇਹ ਬਹੁਤ ਹਿਸਟੋਰਿਕ ਇਵੈਂਟ ਇਸ ਲਈ ਆ, ਪਹਿਲੀ ਵਾਰੀ ਇੱਕ ਸਾਬਕਾ ਪ੍ਰੈਜ਼ੀਡੈਂਟ ਦੇ ਉੱਤੇ ਕ੍ਰਿਮੀਨਲ ਜੇ ਚਾਰਜਿਸ ਆ ਉਹਦੇ ਬਣਾਏ